ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਬਣਾ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਅਪ੍ਰੈਲ 2026 10 ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵੀਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਜਰਵਰ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਸਪੋਰਟ ਕਰਨ ਲਈ ਕਿਹਾ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਹਰਮੇਲ ਸਿੰਘ ਜਰਵਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਕ੍ਰਾਈਸਿਸ ਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਵਿੱਚ ਫਿਰ ਉਮੀਦ ਦੀ ਜਿਹੜੀ ਕਿਰਨ ਹੈ ਉਹ ਜਾਗੀ ਹੈ। ਵਾਈਟ ਹਾਊਸ ਅਨੁਸਾਰ ਅਮਰੀਕਾ ਅਤੇ ਈਰਾਨ ਵਿਚਾਲੇ ਦੂਸਰੇ ਦੌਰ ਦੀ ਗੱਲਬਾਤ ਇਸਲਾਮਾਬਾਦ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਔਰ ਅਮਰੀਕਨ ਟੀਮ ਵਜੋਂ ਵਿਟਕੌਫ ਤੇ ਕੁਸਨਰ ਫੋਰਨ ਇਸਲਾਮਾਬਾਦ ਲਈ ਜਿਹੜੇ ਰਵਾਨਾ ਨੇ ਉਹ ਹੋ ਰਹੇ ਨੇ, ਜਦੋਂ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਸਟੈਂਡ ਬਾਏ ਤੇ ਹਨ। ਜੇ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਉਹਨਾਂ ਦਾ ਜਾਣਾ ਯਕੀਨੀ ਹੋਵੇਗਾ। ਔਰ ਦੂਸਰੇ ਪਾਸੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਪਹਿਲਾਂ ਹੀ ਇਸਲਾਮਾਬਾਦ ਵਿੱਚ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਦੋਵੇਂ ਧਿਰਾਂ ਨੂੰ ਦੂਸਰੀ ਵਾਰ ਗੱਲਬਾਤ ਦੀ ਟੇਬਲ ਤੇ ਲਿਆਉਣ ਵਿੱਚ ਜਿਹੜਾ ਹੈ ਪਾਕਿਸਤਾਨ ਨੇ ਅਹਿਮ ਰੋਲ ਅਦਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਮੇਲ ਸਿੰਘ ਨਿਊਯਾਰਕ ਦੁਆਬਾ ਸਿੱਖ ਐਸੋਸੀਏਸ਼ਨ ਨਾਲ ਵੀ ਜੁੜੇ ਹੋਏ ਨੇ। ਲੰਬੇ ਵਕਤ ਤੋਂ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਡਾਕਟਰ ਵਿਰਕ ਔਰ ਉਹਨਾਂ ਦੀ ਟੀਮ ਇੱਥੇ ਐਕਟਿਵ ਸੀ 84 ਤੋਂ ਇੱਕਦਮ ਬਾਅਦ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਹਨਾਂ ਦਾ ਬਹੁਤ ਸੈਂਟਰਲ ਰੋਲ ਹੈ। ਬੇਸ਼ੱਕ ਉਮਰ ਦਾ ਤਕਾਜ਼ਾ, ਕਈ ਵਾਰ ਸਰੀਰਕ ਤੌਰ 'ਤੇ ਬੁਢਾਪਾ ਆਪਣਾ ਰੰਗ ਦਿਖਾਉਂਦਾ ਹੈ, ਪਰ ਜਿਵੇਂ ਕਮਿਟਮੈਂਟ ਦੇ ਨਾਲ ਜੁੜੇ ਹੋਏ ਨੇ, ਲੱਗੇ ਹੋਏ ਨੇ। ਰਾਬਤਾ ਥੋੜ੍ਹੀ ਦੇਰ ਨਾ ਹੋਏ ਫਿਰ ਫਿਕਰਮੰਦ ਵੀ ਹੋ ਜਾਂਦੇ ਨੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿਉਂਕਿ ਕੱਲ੍ਹ ਨਿਊਯਾਰਕ ਦੀ ਸਿੱਖ ਡੇ ਪੈਰੇਡ ਹੈ ਜਿਹੜੀ ਖਾਲਿਸਤਾਨ ਨੂੰ ਸਮਰਪਿਤ ਹੈ। ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਜਦੋਂ ਅਸੀਂ ਇਸ ਵੱਲ ਦੇਖਦੇ ਹਾਂ ਤਾਂ ਫਿਰ 1984 ਦੇ ਵਿੱਚ 15 ਅਗਸਤ 1984 ਦੀ ਇੰਡੀਆ ਡੇ ਪੈਰੇਡ ਨੂੰ ਇਹਨਾਂ ਨੌਜਵਾਨਾਂ ਨੇ, ਉਦੋਂ ਹਰਮੇਲ ਸਿੰਘ ਵੀ ਆਪਣੀ ਜਵਾਨੀ 'ਚ ਸਨ, ਯੂਰਪ ਤੋਂ ਹੀ ਇੱਧਰ ਪਹੁੰਚੇ ਸਨ ਔਰ ਡਾਕਟਰ ਵਿਰਕ ਜਿਹੜੇ ਕੰਪਿਊਟਰ ਇੰਜੀਨੀਅਰ ਕੰਪਿਊਟਰ ਸਾਇੰਟਿਸਟ ਸੀ ਔਰ ਬਹੁਤ ਸਾਰੇ ਹੋਰ 80-90 ਕੁਲਵੰਤ ਸਿੰਘ ਮਿਆਣੀ ਜਿਹੜੇ ਉਹ ਸਾਰੀ ਟੀਮ ਦਾ ਹਿੱਸਾ ਸੀ, ਜਿਨ੍ਹਾਂ ਨੇ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਇੰਡੀਆ ਡੇ ਪੈਰੇਡ ਦੇ ਸਾਰੇ ਫਲੋਟ ਉਲਟਾ ਕੇ ਉਹ ਮਾਰੇ, ਚੀਕ ਚਿਹਾੜਾ, ਹੈਲੀਕਾਪਟਰ ਸਪੈਸ਼ਲ ਨਿਊਯਾਰਕ ਪੁਲਿਸ ਤੇ ਘੋੜ ਚੜੇ ਤੇ ਦੂਜੇ ਤੀਜੇ। ਪਰ
ਉਹਨਾਂ ਨੂੰ ਇੱਕ ਵਾਰੀ ਇਹ ਦੱਸ ਦਿੱਤਾ ਕਿ ਵੀ ਜੋ ਕੰਮ ਤੁਸੀਂ ਘੱਲੂਘਾਰਾ ਵਰਤਾ ਕੇ ਕੀਤਾ ਹੈ, ਹੁਣ ਅਸੀਂ ਅੜਾਂਗੇ, ਅਸੀਂ ਤੁਹਾਡੇ ਮੁਲਕ ਦਾ ਹਿੱਸਾ ਨਹੀਂ ਹੈ, ਹੁਣ ਸਾਡਾ ਇੰਡੀਆ ਨਾਲ ਕੋਈ ਸੰਬੰਧ ਨਹੀਂ ਹੈ ਔਰ ਅਸੀਂ ਖਾਲਿਸਤਾਨ ਡੇ ਪੈਰੇਡ ਸ਼ੁਰੂ ਕਰਾਂਗੇ। ਔਰ ਇਹ ਜਿਹੜੀ ਨਿਊਯਾਰਕ 6 ਡੇ ਪੈਰੇਡ ਹੈ ਉਸ ਤੋਂ 2 ਸਾਲ ਬਾਅਦ ਫਿਰ ਜੋ ਵੀ ਡਿਜ਼ਾਇਰਡ ਪਰਮਿਟਸ ਔਰ ਦੂਸਰੇ ਸੀ ਔਰ ਇਹ ਇਨਸਿਸਟੈਂਸ ਦੇ ਨਾਲ ਕਿ ਵੀ ਜਿਸ ਰਾਊਟ ਤੋਂ ਇੰਡੀਆ ਡੇ ਪੈਰੇਡ ਜਾਂਦੀ ਹੈ, ਪਾਕਿਸਤਾਨ ਡੇ ਪੈਰੇਡ ਜਾਂਦੀ ਹੈ ਮੈਨਹਟਨ 'ਚ, ਅਦਰਵਾਈਜ਼ ਹੁਣ ਨਗਰ ਕੀਰਤਨ ਤਾਂ ਦੁਨੀਆ ਭਰ 'ਚ ਹੁੰਦੇ ਨੇ ਪਰ ਬਹੁਤ ਵਾਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਾਂ ਕੋਈ ਪਾਰਕ ਤੱਕ ਜਾਂ ਦੂਜਾ, ਪਰ ਇਸ ਪੈਰੇਡ ਦੀ ਆਪਣੀ ਅਹਿਮੀਅਤ ਹੈ ਜਿਹੜੀ ਕਿ ਬੜੀ ਯੂਨੀਕ ਹੈ। ਔਰ ਕੱਲ੍ਹ ਬੇਸ਼ੱਕ ਥੋੜ੍ਹੇ ਬਹੁਤ ਬਾਰਿਸ਼ ਦਾ ਵੀ ਅਸਰ ਹੋਣਾ ਹੈ, ਲੇਕਿਨ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਪਹੁੰਚਣ ਔਰ ਇਹ ਜਿੱਥੇ ਇਹ ਵਰ੍ਹਾ 40ਵਾਂ ਵਰ੍ਹਾ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਸਮਰਪਿਤ ਪੈਰੇਡ ਵੀ ਹੈ ਔਰ ਇਸ ਦੇ ਨਾਲ ਨਾਲ ਇਸ ਵੇਲੇ ਜਿਹੜੀ ਦੁਨੀਆ ਭਰ ਦੇ ਵਿੱਚ ਇੱਕ ਕੌਮੀ ਜਾਗਰਤੀ ਦੀ ਲਹਿਰ ਖਾਲਿਸਤਾਨ ਦੇ ਲਈ ਜਿਹੜਾ ਇਸ ਵੇਲੇ ਇੱਕ ਪੂਰਾ ਮਾਹੌਲ ਬਣਿਆ ਹੋਇਆ, ਇੱਕ ਔਰਾ ਬਣਿਆ ਹੋਇਆ, ਉਸ ਬਹੁਤ ਜ਼ਰੂਰੀ ਹੈ ਕਿ ਨਿਊਯਾਰਕ ਦੀ ਧਰਤੀ ਤੋਂ ਵੀ ਇਹ ਮੈਸੇਜ ਜਿਹੜਾ ਹੈ ਇਹ ਸਟਰੋਂਗਲੀ ਜਾਏ। ਤੇ ਅਸੀਂ ਇਹ ਵੀ ਦੱਸ ਦਈਏ ਕਿ ਸਾਡੇ ਤੱਕ ਖਬਰ ਹੈ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਬ੍ਰੈਡਿਕ ਰੋਡ ਵਰਜੀਨੀਆ ਉਹਨਾਂ ਵੱਲੋਂ, ਕਿਉਂਕਿ 29 ਅਪ੍ਰੈਲ ਜਦੋਂ ਕਿ 29 ਅਪ੍ਰੈਲ 1986 ਨੂੰ 40 ਸਾਲ ਪਹਿਲਾਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ, ਇਸ ਨਾਲ ਸੰਬੰਧਿਤ ਉਹਨਾਂ ਨੇ ਖਾਸ ਦੀਵਾਨ ਸ਼ਾਮ ਦਾ ਜਿਹੜਾ 29 ਵਾਲੇ ਤਰੀਕ ਨੂੰ ਹੀ ਬੁੱਧਵਾਰ ਨੂੰ ਰੱਖਿਆ, ਜਿੱਥੇ ਕਿ ਜਿਹੜਾ ਸ਼ਾਮ 6 ਤੋਂ 7 ਵਜੇ ਤੱਕ ਜਿਹੜਾ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਏਗੀ, ਅਰਦਾਸ ਕੀਤੀ ਜਾਏਗੀ ਔਰ ਇਹ ਵਚਨਬੱਧਤਾ ਪ੍ਰਗਟਾਈ ਜਾਏਗੀ ਕਿ ਖਾਲਿਸਤਾਨ ਦੀ ਕਾਇਮੀ ਤੱਕ ਇਹ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ। ਸੋ ਅਸੀਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੰਦੇ ਹਾਂ ਔਰ ਬਾਕੀ ਵੀ ਵੀਰ ਜਿਹੜੇ ਉਦਮ ਕਰ ਰਹੇ ਨੇ, ਕਿਉਂਕਿ ਇਹ ਥਾਂ ਥਾਈਂ ਸਮਾਗਮ ਹੋ ਰਹੇ ਨੇ ਔਰ ਜਿਵੇਂ ਸਾਡੇ ਐਡ ਵੀ ਚੱਲ ਰਹੀ ਹੈ ਨੈਕਸਟ ਸੈਚਰਡੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਬਹੁਤ ਵੱਡੇ ਪੈਮਾਨੇ 'ਤੇ ਉਹਨਾਂ ਨੇ ਬਾਹਰ ਇੱਕ ਰਾਇਲ ਹਾਲ ਦੇ ਵਿੱਚ ਜਿਹੜਾ ਸਮਰਪਿਤ ਸਮਾਗਮ ਰੱਖਿਆ ਜਿਸ 'ਚ ਮੈਂ ਵੀ ਸ਼ਮੂਲੀਅਤ ਕਰਾਂਗਾ। UK ਤੋਂ ਡਾਕਟਰ ਇਕਤਾਰ ਕਰਾਮਤ ਚੀਮਾ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਮਨਿੰਦਰ ਸਿੰਘ ਜਿਹੜੇ ਇਸ ਵੇਲੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਆਗੂ ਦੇ ਤੌਰ 'ਤੇ ਇੰਟਰਨੈਸ਼ਨਲੀ ਆਪਣੀ ਪ੍ਰੈਜੈਂਟੇਸ਼ਨਸ ਦੇ ਨਾਲ ਉਹ ਜਨੀਵਾ 'ਚ ਹੋਏ, ਉਹ ਅਜ਼ਰਬਾਈਜਾਨ 'ਚ ਹੋਏ, ਆਪਣੀ ਉਹਨਾਂ ਨੇ ਥਾਂ ਬਣਾਈ ਹੈ। ਫੀਅਰਲੈਸ ਨੌਜਵਾਨ ਹੈ, ਬਹੁਤ ਆਰਟੀਕੂਲੇਟ ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜਾ ਕੋਈ ਅਗਲਾ ਨਿਸ਼ਾਨੇ 'ਤੇ ਹੈ ਇੰਡੀਅਨ ਏਜੰਸੀਆਂ ਦੀ, ਜਿਹਨੂੰ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਡਿਊਟੀ ਟੂ ਵਾਰ ਨੋਟਿਸ ਉਹਨਾਂ ਨੂੰ ਦਿੱਤਾ, ਉਹ ਮਨਿੰਦਰ ਸਿੰਘ ਹੈ। ਉਹ ਸੈਮੀਨਾਰ ਵੀ ਜਿਹੜਾ ਉਸ ਦੀ ਐਡ ਚੱਲਦੀ ਹੈ, ਜਿਹੜੇ ਉਸ ਬੈਲਟ ਦੇ ਸਾਡੇ ਵੀਰ ਭੈਣਾਂ ਨੇ ਕਈ ਵਾਰ ਜਦੋਂ ਅਸੀਂ ਆ ਜਾਂਦੇ ਹਾਂ ਤਾਂ ਫਿਰ ਬਹੁਤ ਵਾਰ ਉਹ ਆਏਗਾ ਜੀ ਸਾਨੂੰ ਪਤਾ ਨਹੀਂ ਲੱਗਾ, ਸੋ ਅਸੀਂ ਇਹ ਵੀ ਜਿਹੜਾ ਦੱਸਣਾ ਜ਼ਰੂਰੀ ਸਮਝਦੇ। ਸੋ ਵੀਰ ਹਰਮੇਲ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦੇਖੋ ਜਦੋਂ ਟਕਰਾਅ ਹੁੰਦਾ ਤੇ ਹਰ ਦੁਨੀਆ ਦੇ ਵਿੱਚ ਕੋਈ ਮੁਸ਼ਕਲ, ਕੋਈ ਟਕਰਾਅ, ਕੋਈ ਸਮੱਸਿਆ, ਉਹ ਕਾਰੋਬਾਰੀ ਹੋਏ ਕੋਈ ਹੋਏ, ਅਲਟੀਮੇਟਲੀ ਉਸ ਦਾ ਹੱਲ ਟੇਬਲ ਤੇ ਹੁੰਦਾ ਹੈ ਔਰ ਰੱਬ ਨੇ ਰੱਖਿਆ ਹੁੰਦਾ ਹੈ। ਬਿਲਕੁਲ ਇਹ ਬਹੁਤ ਸਾਰੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਈ ਵਾਰ ਇਹ ਵੀ ਹੁੰਦਾ ਵੀ ਉੱਪਰੋਂ ਥੱਲੇ ਇੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਨੇ ਜਾਂ ਡੇਲੀ ਲਾਈਫ ਦੇ ਵਿੱਚ ਅਸੀਂ ਇੰਨੀਆਂ ਪ੍ਰੋਬਲਮ 'ਚੋਂ ਗੁਜ਼ਰ ਰਹੇ ਹੁੰਦੇ ਹਾਂ ਕਿ ਕਈ ਵਾਰ ਅਸੀਂ ਹਾਰੇ ਮਹਿਸੂਸ ਕਰਦੇ ਹਾਂ, ਪਰ ਹਾਰ ਜਾਣ ਤੇ ਟੁੱਟ ਜਾਣ 'ਚ ਬੜਾ ਫਰਕ ਹੁੰਦਾ। ਕਦੇ ਵੀ ਟੁੱਟਣਾ ਨਹੀਂ ਚਾਹੀਦਾ। ਹਾਰ ਤਾਂ ਤੁਹਾਡੀ ਜਿੱਤ ਦਾ, ਜਿਹਨੇ ਕਿਹਾ ਕਿ ਫੇਲਿਅਰਸ ਆਰ ਦਾ ਪਿਲਰਸ ਆਫ ਸਕਸੈਸ, ਕਿ ਜਿਹੜੀਆਂ ਸਾਡੀਆਂ ਫੇਲ ਹੋਣਾ ਹੁੰਦਾ ਉਹ ਅਸਲ 'ਚ ਪਿਲਰ ਬਣ ਰਿਹਾ ਹੁੰਦਾ ਕਾਮਯਾਬੀ ਦਾ ਉਸ ਰਸਤੇ 'ਤੇ। ਇਵੇਂ ਹੀ ਹੁਣ ਕਦੇ ਕਿਸੇ ਨੇ 47 ਸਾਲਾਂ 'ਚ ਇਹ ਸੋਚਿਆ ਨਹੀਂ ਹੋਏਗਾ ਕਿ ਉਹ ਇੱਕ ਪਾਸੇ ਉਹ ਸੋਚ ਨੈਤਨਯਾਹੂ ਦੇ ਇਜ਼ਰਾਈਲ ਦੀ, ਜਿਹਦੇ 'ਚ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਉਹ ਡਰੈਗ ਕੀਤਾ, ਚੀਨ ਜਿਹੜਾ ਈਰਾਨ ਦੀ ਨਾਮੋ ਨਿਸ਼ਾਨ ਮਿਟਾ ਦੇਣ ਦੀ, ਉਹਦੀ ਹਸਤੀ ਮਿਟਾ ਦੇਣ ਤੱਕ ਦੀ ਲਾਈਨ, ਪਹਿਲਾਂ ਪਿਛਲੇ ਜੂਨ ਦੇ ਮਹੀਨੇ 12 ਰੋਜ਼ਾ ਜੰਗ, ਕਿੰਨੇ ਸੌ ਸਟ੍ਰਾਈਕਸ, ਫਿਰ ਹੁਣ ਲਗਭਗ 40 ਰੋਜ਼ ਚੱਲੇ ਜਿਹਦੇ 'ਚ ਕਿ ਉਹਨਾਂ ਦੀ ਫਸਟ ਕਾਡਰ, ਸੈਕੰਡ ਕਾਡਰ ਲੀਡਰਸ਼ਿਪ ਮਾਰ ਦਿੱਤੀ ਗਈ
ਔਰ 3000 ਤੋਂ ਜ਼ਿਆਦਾ ਲੋਕ ਮਰੇ, 70000 ਤੋਂ ਜ਼ਿਆਦਾ ਸਟ੍ਰਾਈਕਸ, ਇਜ਼ਰਾਈਲ ਦੇ ਵਿੱਚ ਵੀ ਆਪਣੇ ਕਿਸਮ ਦੀ ਤਬਾਹੀ ਹੋਈ। ਔਰ ਇਸ ਸਾਰੇ ਤੋਂ ਬਾਅਦ ਇਹ ਲੱਗਦਾ ਸੀ ਕਿ ਭਾਈ ਇਹ ਆਰ ਪਾਰ ਦੀ ਗੱਲ ਹੈ, ਉਹ ਜਾਂ ਓਬਲੀਟਰੇਟ ਹੋਏਗਾ ਜਾਂ ਇੱਕ ਮੁਲਕ ਸਰੈਂਡਰ ਕਰੇਗਾ ਜਾਂ ਦੂਸਰਾ ਹੋਏਗਾ। ਲੇਕਿਨ ਬਹੁਤ ਵਾਰ ਤੁਸੀਂ ਜਿੰਨੀ ਮਰਜ਼ੀ ਸਿਆਣੀ ਫੌਜੀ ਵਿਉਂਤਬੰਦੀ ਕੀਤੀ ਹੋਏ, ਜਿੰਨੇ ਮਰਜ਼ੀ ਤੁਸੀਂ ਸਿਆਣਪ ਨਾਲ ਡਿਪਲੋਮੇਸੀ ਵੀ ਕਰ ਰਹੇ ਹੋ, ਜੇ ਨਹੀਂ ਕਾਮਯਾਬ ਹੁੰਦਾ ਤਾਂ ਨਹੀਂ ਹੁੰਦਾ। ਔਰ ਜੇ ਡਿਪਲੋਮੇਸੀ ਜਾਂ ਦੂਜੀ ਹਰ ਥਾਂ ਕਾਮਯਾਬ ਹੁੰਦੀ, ਫਸਟ ਵਰਲਡ ਵਾਰ ਵੇਲੇ ਵੀ ਯਤਨ ਤਾਂ ਹੋਏ ਹੋਣਗੇ। ਫਸਟ ਵਰਲਡ ਵਾਰ ਤੋਂ ਬਾਅਦ ਤਾਂ ਲੀਗ ਆਫ ਨੇਸ਼ਨਸ ਬਣੀ ਦੁਨੀਆ ਦੇ ਵਿੱਚ ਕਿ ਬਈ 1914 ਤੋਂ 1918 ਤੱਕ ਵੱਡੀ ਆਲਮੀ ਜੰਗ ਚੱਲੀ ਸੀ ਔਰ ਇਹ ਲੀਗ ਆਫ ਨੇਸ਼ਨਸ ਬਣੀ ਕਿ ਬਈ ਇਹ ਦੁਬਾਰਾ ਨਾ ਹੋਏ ਤਬਾਹੀ, ਕਿਉਂਕਿ ਉਹਦੇ 'ਚ ਵੀ ਕਰੋੜਾਂ ਲੋਕ ਮਾਰੇ ਗਏ ਸੀ। ਉਦੋਂ ਤਾਂ ਅਜੇ ਹਵਾਈ ਜਹਾਜ਼ ਤੇ ਟੈਂਕ ਵੀ ਨਹੀਂ ਸੀਗੇ, ਉਹ ਟ੍ਰੈਂਚ ਵਾਰਫੇਅਰ ਸੀ, ਉਹਦੇ 'ਚ ਮੋਰਚਿਆਂ ਦੇ ਵਿੱਚ ਵੜੇ ਹੋਏ ਕਈ ਜਿਹੜੇ ਨੇ ਉਹ ਤਾਂ ਮਰੇ ਹੀ ਮਰੇ। ਉਸ ਤੋਂ ਬਾਅਦ ਸਪੈਨਿਸ਼ ਫਲੂ ਆ ਗਿਆ ਜਿਹਦੇ ਨਾਲ ਮਿਲੀਅਨਸ ਆਫ ਲੋਕ ਜਦੋਂ ਤੋਂ ਆਪਣੇ ਮੁਲਕਾਂ 'ਚ ਗਏ, ਉਹ ਸਾਰੀ ਵਾਇਰਸ ਜਿਵੇਂ ਉਹਦੇ ਸਾਹਮਣੇ ਤਾਂ ਕੋਵਿਡ ਦੀਆਂ ਡੈਥਸ ਕੁਛ ਵੀ ਨਹੀਂ ਸੀ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ 1918 'ਚ ਫਸਟ ਵਰਲਡ ਵਾਰ ਖਤਮ ਹੁੰਦਾ ਹੈ ਤੇ ਲਗਭਗ 20-21 ਸਾਲ ਬਾਅਦ ਦੂਸਰਾ ਸੰਸਾਰ ਜੰਗ ਫਿਰ ਹੋ ਜਾਂਦਾ ਹੈ, ਜਿਹਦੇ 'ਚ ਅਗੇਨ ਕਰੋੜਾਂ ਲੋਕ ਮਰਦੇ ਨੇ, ਐਟੋਮਿਕ ਪਾਵਰ ਵੀ ਯੂਜ਼ ਹੁੰਦੀ ਹੈ। ਕਿਉਂਕਿ ਉਸ ਸਾਰੇ 'ਚ ਲੀਗ ਆਫ ਨੇਸ਼ਨਸ ਹੋਣ ਦੇ ਬਾਵਜੂਦ ਕਈ ਵਾਰ ਜਿਹੜਾ ਉਹ ਤੁਸੀਂ ਨਹੀਂ ਲਿਆ ਸਕੇ, ਨਹੀਂ ਬਿਠਾ ਸਕੇ, ਜਾਂ ਇੱਕ ਟੇਬਲ ਤੇ ਬੈਠੇ ਵੀ ਤੇ ਟਕਰਾਅ ਦੀ ਗੱਲ ਹਾਵੀ ਰਹੀ। ਸੋ ਹੁਣ ਵੀ ਜਿਸ ਲੈਵਲ ਦੇ ਉੱਤੇ, ਜਿਸ ਫੈਰੋਸਿਟੀ ਦੇ ਨਾਲ ਇਹ 40 ਰੋਜ਼ਾ ਜੰਗ ਅਮਰੀਕਾ ਈਰਾਨ ਦੀ ਹੋਈ, ਔਰ ਉਸ ਤੋਂ ਬਾਅਦ ਜਿਹੜਾ ਇੱਕ ਖੌਫਨਾਕ ਸਨਾਟਾ ਵੀ ਸੀ, ਕਿਉਂਕਿ ਇਹ ਵੀ ਸੀ ਕਿ ਭਾਈ ਅਮਰੀਕਾ ਜਿਹੜਾ ਜਾਂ ਇਜ਼ਰਾਈਲ ਨਿਊਕਲੀਅਰ ਆਪਸ਼ਨਸ ਯੂਜ਼ ਕਰੇਗਾ, ਕਿਉਂਕਿ ਈਰਾਨ ਦਾ ਸਰੈਂਡਰ ਨਹੀਂ ਹੋ ਸਕਿਆ, ਰਜੀਮ ਚੇਂਜ ਨਹੀਂ ਹੋ ਸਕਿਆ। ਰਾਦਰ ਇਸ ਦੇ ਉਲਟ ਈਰਾਨ ਨੇ ਸਟੇਟ ਆਫ ਹਾਰਮੂਜ਼ ਨੂੰ ਕਾਬੂ ਕਰਕੇ ਜਿਹੜਾ ਉਹ ਦੁਨੀਆ ਦੀ ਇਕਨੋਮੀ ਨੂੰ, ਕਿਉਂਕਿ ਹੁਣ ਯੂਕਰੇਨ ਦੇ ਨਾਲ ਜੰਗ 4 ਸਾਲ ਰੂਸ ਦੀ ਲੱਗੀ ਹੋਈ, ਤਬਾਹੀ ਬਹੁਤ ਹੋ ਰਹੀ ਹੈ, ਲੱਖਾਂ ਸੋਲਜਰ ਮਰੇ ਨੇ ਦੋਵੇਂ ਪਾਸੇ। ਲੇਕਿਨ ਉਹਦਾ ਦੁਨੀਆ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਥੋੜਾ ਬਹੁਤ ਪਿਆ ਕਿਉਂਕਿ ਰਸ਼ੀਅਨ ਸੈਂਕਸ਼ਨਸ ਲੱਗੀਆਂ ਉਹਨਾਂ ਦੇ ਆਇਲ ਤੇ ਜਾਂ ਦੂਸਰਾ, ਪਰ ਉਸ ਤੋਂ ਬਿਯੋਂਡ ਗੱਲ ਅੱਗੇ ਗਈ ਨਹੀਂ। ਲੇਕਿਨ ਇਹ 40 ਦਿਨਾਂ ਦੇ ਵਿੱਚ ਚੀਕਾਂ ਨਿਕਲ ਗਈਆਂ ਔਰ ਕਰੂਡ ਆਇਲ ਦੀ ਬੈਰਲ $80 ਤੋਂ ਚੁੱਕ ਕੇ ਕਿੱਥੇ ਦੀ ਕਿੱਥੇ ਪਹੁੰਚ ਗਈ। ਔਰ ਇਹ ਸੀ ਕਿ ਵੀ ਜੇ ਨਿਊਕਲੀਅਰ ਵੱਲ ਗਿਆ ਕੰਮ ਤੇ ਫਿਰ ਤਬਾਹੀ ਰੂਸ, ਚੀਨ ਉਹ ਵੀ ਆਪਣੇ ਪਰ ਤੋਲ ਰਹੇ ਸੀ। ਸੋ ਮੈਂ ਸਮਝਦਾ ਹਾਂ ਵੀ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਇਹ ਸਾਰੇ ਪੀਰੀਅਡ 'ਚ ਅਸੀਂ ਕੀਤਾ ਕਿ ਬਹੁਤ ਵਾਰ ਜਿਹਨੂੰ ਬਿਲਕੁਲ ਨਾਨ ਪਰਫਾਰਮਰ ਸਮਝਿਆ ਜਾਂਦਾ ਹੈ, ਕਿਸੇ ਖੂੰਜੇ 'ਚ ਲਾਇਆ ਹੁੰਦਾ ਹੈ, ਜਿਵੇਂ ਪਾਕਿਸਤਾਨ ਨੂੰ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਬਿਲਕੁਲ ਅਣਗੌਲਿਆਂ ਕੀਤਾ ਗਿਆ। ਬਾਈਡਨ ਨੇ ਤਾਂ ਈਵਨ ਪ੍ਰਾਈਮ ਮਿਨਿਸਟਰ ਨੂੰ ਫੋਨ ਤੱਕ ਵੀ ਨਹੀਂ ਕੀਤਾ ਕਿ ਉਹੀ ਪਾਕਿਸਤਾਨ ਜਿਹੜਾ ਹੈ ਉਹ ਵੱਡੇ ਕੰਮ ਦੇ ਵਿੱਚ ਕਾਮਯਾਬ ਹੋਏਗਾ, ਜਿਹਦੇ 'ਚ ਕਿ ਕੋਈ ਇਹ ਲੱਗਦਾ ਨਹੀਂ ਸੀ ਕਿ ਵੀ ਈਰਾਨ ਔਰ ਅਮਰੀਕਾ ਨੂੰ ਔਰ ਫਿਰ ਇਜ਼ਰਾਈਲ ਜਿਹੜਾ ਸਪੋਇਲਰ ਹੈ, ਕਿਉਂਕਿ ਪਹਿਲੀ ਜਦੋਂ ਜੰਗਬੰਦੀ ਹੁੰਦੀ ਹੈ 2 ਹਫ਼ਤੇ ਦੇ ਲਈ, ਉਹਦੇ 'ਚ ਜਿਹੜਾ ਲਬਨਾਨ ਦੇ ਉੱਤੇ ਹਮਲੇ ਇਜ਼ਰਾਈਲ ਦੇ ਜਾਰੀ ਰਹਿੰਦੇ ਨੇ, ਇੱਕੋ ਰਾਤ ਦੇ ਵਿੱਚ ਜਿਹੜਾ ਉਹ ਕਿੰਨੇ 100-300 ਤੋਂ ਜ਼ਿਆਦਾ ਮਾਰ ਦਿੱਤੇ, 1000 ਤੋਂ ਜ਼ਿਆਦਾ, ਕਿ ਜੀ ਇਹਦਾ ਹਿੱਸਾ ਹੀ ਨਹੀਂ ਹੈ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਕਾਮਯਾਬੀ ਹੈ। ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਬਾਰੇ ਸਾਡਾ ਸ਼ੁਰੂ ਤੋਂ ਹੀ ਇਹ ਹੈ ਕਿ ਇਨਸਪਾਈਟ ਆਫ ਕਿ ਕਿਸੇ ਦਾ ਉਹਨਾਂ ਦੀਆਂ ਨੀਤੀਆਂ ਦੇ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਉਹ ਵਾਰ ਮੌਂਗਰ ਨਹੀਂ ਹੈ। ਔਰ ਇਹੀ ਉਹਨਾਂ ਦਾ ਪਲੈਂਕ ਵੀ ਸੀ ਇਲੈਕਸ਼ਨਾਂ ਦੇ ਵੇਲੇ। ਔਰ ਸਾਨੂੰ ਇਹ ਸੀ ਕਿ ਵੀ ਫਸ ਗਏ ਨੇ ਉਹ ਜਿਹੜੇ ਉਹ ਓਪਰਚੁਨਿਟੀ ਲੱਭ ਰਹੇ ਨੇ ਕਿ ਭਾਈ ਔਨਰੇਬਲੀ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਵੀ ਜਿਹੜਾ ਅੱਗੇ ਨਾ ਵਧੇ, ਜਿਹੜਾ ਵੱਧ ਵੀ ਨਹੀਂ ਸੀ ਰਿਹਾ, ਲੇਕਿਨ ਉਹ ਕਿੰਨੀ ਵਾਰੀ ਤਾਂ ਖੁਦ ਕਿਹਾ ਵੀ ਅਸੀਂ ਓਬਲੀਟਰੇਟ ਕਰਤਾ ਉਹਨੂੰ, ਲੇਕਿਨ ਔਨਰੇਬਲੀ ਤਾਂ ਕਿ ਇੱਕ ਪ੍ਰੋਪਰ ਢੰਗ ਦੇ ਨਾਲ ਵਿਨ ਸਿਚੁਏਸ਼ਨ ਵੀ ਜਿਹੜੀ ਆ ਉਹਦੇ 'ਚੋਂ ਨਿਕਲੇਗੀ ਅਲਟੀਮੇਟਲੀ। ਹਾਲਾਂ ਪ੍ਰੈਜ਼ੀਡੈਂਟ ਟਰੰਪ ਐਬਸੋਲੂਟ ਵਿਕਟਰੀ ਵੀ ਕਲੇਮ ਕਰਨਗੇ ਔਰ ਨਥਿੰਗ ਰੋਂਗ ਵਿਦ ਦੈਟ। ਇਹ ਹਮੇਸ਼ਾ ਹੀ ਹੁੰਦਾ ਹੈ ਜਦੋਂ ਵਾਰ ਚੱਲ ਰਹੀਆਂ ਹੁੰਦੀਆਂ, ਉਹਦਾ ਨੈਰੇਟਿਵ ਕੁਛ ਹੁੰਦਾ ਹੈ, ਬਿਹਾਈਂਡ ਦਾ ਕਰਟਨ ਕੁਛ ਚੱਲ ਰਿਹਾ ਹੁੰਦਾ ਹੈ, ਬਾਅਦ 'ਚ ਹਿਸਟੋਰੀਅਨ ਕੋਈ ਹੋਰ ਹਕੀਕਤ ਲੱਭ ਕੇ ਲਿਆਉਂਦੇ ਨੇ। ਲੇਕਿਨ ਜਦੋਂ ਪਹਿਲੀ ਗੱਲਬਾਤ ਆਲਮੋਸਟ ਜਿਹੜਾ 21 ਘੰਟੇ, ਔਰ ਇਹ ਪਾਕਿਸਤਾਨ ਦੀ ਪਹਿਲੀ ਸਕਸੈਸ ਸੀ, ਜਿਹੜਾ ਵੱਡਾ ਮੈਰਾਥਨ ਸੈਸ਼ਨ ਇਸਲਾਮਾਬਾਦ ਦੇ ਵਿੱਚ ਲਾਇਆ ਦੁਨੀਆ ਦੇ ਲਈ, ਇਹ ਇੱਕ ਅਚੰਭੇ ਵਾਂਗ ਸੀ
ਕਿ ਉਸ ਦੇ ਵਿੱਚ ਜਿਹੜੇ ਹੈ ਵਿਟਕੌਫ, ਕੁਸ਼ਨਰ ਔਰ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਉਹਨਾਂ ਨੇ ਪਾਰਟਿਸਿਪੇਟ ਕੀਤਾ। ਈਰਾਨ ਵਾਲਿਆਂ ਦੀ ਪੂਰੀ 70 ਬੰਦਿਆਂ ਦੀ ਟੀਮ, ਉਹਨਾਂ ਦੇ ਹਾਇਰ ਲੈਵਲ ਸਾਰੇ ਲੋਕ ਭਾਵੇਂ ਬਚਾ ਕੇ ਹੀ ਆਏ, ਕਿਉਂਕਿ ਉਹਨਾਂ ਨੂੰ ਇਹ ਫੀਅਰ ਹੈ ਕਿ ਵੀ ਕਿਤੇ ਬਾਹਰ ਗਏ ਵੀ ਇਜ਼ਰਾਈਲ ਬੰਬਾਂ ਦੇ ਨਾਲ ਨਾ ਉਡਾ ਦੇ ਜਾਂ ਅਸੈਸੀਨੇਸ਼ਨ ਨਾ ਕਰੇ, ਜੋ ਕਿ ਇਜ਼ਰਾਈਲ ਕਰਦਾ, ਉਹਨਾਂ ਦੀ ਐਕਸਪਰਟੀਜ਼ ਹੈ ਔਰ ਕੋਈ ਉਹਦੀ ਜਵਾਬਦੇਹੀ ਨਹੀਂ ਹੈ। ਲੇਕਿਨ ਅਨਫੋਰਚੂਨੇਟਲੀ ਫਾਈਨਲੀ ਜਿਹੜੀ ਹੈ ਕੋਈ ਗੱਲਬਾਤ ਸਿਰੇ ਨਹੀਂ ਚੜੀ। ਵੈਂਸ ਔਰ ਉਹਨਾਂ ਦੀ ਟੀਮ ਵੀ ਵਾਪਸ ਆ ਗਈ, ਈਰਾਨ ਵੀ ਵਾਪਸ ਮੁੜ ਪਿਆ ਔਰ ਫਿਰ ਜਿਹੜੀ ਹੈ ਅਮਰੀਕਾ ਨੇ ਜਿਹੜਾ ਸਟੇਟ ਆਫ ਹਾਰਮੂਜ਼ ਦੀ ਅੰਦਰੂਨੀ ਘੇਰਾਬੰਦੀ ਈਰਾਨ ਨੇ ਕੀਤੀ ਹੋਈ ਹੈ, ਬਾਰੂਨੀ ਜਿਹੜੀ ਆ ਅਮਰੀਕਾ ਨੇ ਕੀਤੀ ਔਰ ਦੋਨੋਂ ਪਾਸਿਓਂ ਸ਼ਿਪਸ ਫੜਨ ਦੀ ਗੱਲ ਵੀ ਆਈ। ਈਰਾਨ ਵੱਲੋਂ ਵੀ ਆਇਆ ਕਿ ਵੀ ਅਸੀਂ ਜਿਹੜਾ ਉਹ ਅੱਜ ਵੀ ਉਹਨਾਂ ਦੀ ਜਿਹੜੀ ਲੇਟੈਸਟ ਹੈ ਕਿ ਭਾਈ ਅਸੀਂ ਹੁਣ ਪਹਿਲਾਂ ਅਸੀਂ ਟੋਲ ਵੀ ਵਸੂਲ ਕੀਤਾ ਔਰ ਉਹ ਆਲਰੇਡੀ ਇਰਾਨੀਅਨ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਤੇ ਦਿਸ ਦੈਟ। ਉਧਰੋਂ ਲੈਬਨਾਨ ਦੇ ਵਿੱਚ ਆਲਮੋਸਟ 42-43 ਸਾਲ ਬਾਅਦ ਉਹਨਾਂ ਦਾ ਵੀ ਪ੍ਰਾਈਮ ਮਿਨਿਸਟਰ ਔਰ ਇਜ਼ਰਾਈਲ ਦਾ ਨੇਤਨਯਾਹੂ ਬੈਠੇ ਔਰ ਜਿਹੜਾ ਉਹ ਆਪਸੀ ਸੀਜ਼ਫਾਇਰ ਹੋਇਆ। ਉਹ ਸੀਜ਼ਫਾਇਰ ਵੀ ਮੁੱਕ ਰਿਹਾ ਸੀ, ਪਹਿਲਾਂ ਵੀ ਮੁੱਕ ਰਿਹਾ ਸੀ, ਲੱਗ ਰਿਹਾ ਸੀ ਵੀ ਹੁਣ ਫੇਰ ਸ਼ੁਰੂਆਤ ਹੋਏਗੀ, ਕਿਉਂਕਿ ਈਰਾਨ ਦੇ ਨਾਲ ਵੀ 2 ਹਫ਼ਤੇ ਦਾ ਸੀ, ਉਧਰ ਵੀ ਸੀ। ਔਰ ਜਿਹੜੀ ਗੱਲ ਪੋਜ਼ਿਟਿਵ ਹੈ ਉਹ ਇਹ ਹੈ ਕਿ ਵੀ ਇੱਧਰ ਲੈਬਨਾਨ ਦੇ ਨਾਲ ਜਿਹੜਾ ਅੱਜ ਅਗੇਨ ਜਿਹੜਾ ਹੈ ਉਹ 3 ਹਫ਼ਤੇ ਦੇ ਲਈ ਉਹ ਸੀਜ਼ਫਾਇਰ, ਉਹ ਕਿਉਂਕਿ ਉਹਨੂੰ ਇਜ਼ਰਾਈਲ ਨੇ ਆਜ਼ਾਦ ਰੱਖਿਆ ਇਸ ਗੱਲਬਾਤ ਤੋਂ ਇਸਲਾਮਾਬਾਦ ਦੀ, ਉਹ ਆਪਣੇ ਲੈਵਲ ਦੇ ਉੱਤੇ ਚੱਲ ਰਿਹਾ। ਤੇ ਇੱਧਰ ਜਿਹੜਾ ਮੁੱਕਣ ਵਾਲਾ ਸੀ ਬੁੱਧਵਾਰ ਅਸੀਂ ਜਦੋਂ ਜ਼ਿਕਰ ਕੀਤਾ, ਉਸ ਤੋਂ ਠੀਕ ਬਾਅਦ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਕਿ ਸ਼ਹਬਾਜ਼ ਸ਼ਰੀਫ ਔਰ ਅਕਰਮ ਮੁਨੀਰ ਉਹਨਾਂ ਨੇ ਅਪਰੋਚ ਕੀਤਾ, ਅਸੀਂ ਅਨਲਿਮਿਟਿਡ ਟਾਈਮ ਦੇ ਲਈ ਜਿਹੜਾ ਇਸ ਨੂੰ ਅੱਗੇ ਪਾ ਰਹੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਸੀਂ ਕੋਈ ਕਾਹਲੀ 'ਚ ਨਹੀਂ ਹੈ, ਪਰ ਈਰਾਨ ਦੇ ਲਈ ਕਲੌਕ ਇਜ਼ ਟਿਕਲਿੰਗ, ਜਿਹੜਾ ਟਿਕਿੰਗ ਜਿਹੜਾ ਖਾਸ ਤੌਰ ਦੇ ਉੱਤੇ ਹੁੰਦਾ ਹੈ ਕਿ ਭਾਈ ਇਹ ਘੜੀਆਂ ਚੱਲ ਰਹੀਆਂ ਨੇ, ਮੇਕ ਔਰ ਮਾਰ ਵਾਲੀ ਸਿਚੁਏਸ਼ਨ ਹੈ। ਹਾਲਾਂਕਿ ਈਰਾਨ ਨੇ ਟਫ ਪੋਸਚਰਿੰਗ ਕੀਤੀ, ਉਹਨਾਂ ਨੇ ਕਿਹਾ ਕਿ ਜੀ ਅਮਰੀਕਾ ਵਾਇਲੇਟ ਕਰ ਰਿਹਾ ਸੀਜ਼ਫਾਇਰ ਦੀ, ਉਹਨੇ ਫਰਦਰ ਘੇਰਾਬੰਦੀ ਕਰ ਲਈ ਹੈ, ਇਸ ਲਈ ਅਸੀਂ ਕੋਈ ਜਦੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਜੀ ਆਲਰੇਡੀ ਜਿਹੜਾ ਹੈ ਉਹ ਅਮਰੀਕਾ ਦੀ ਟੀਮ ਜਾਏਗੀ ਇਸਲਾਮਾਬਾਦ, ਤਿਆਰੀਆਂ ਹੋ ਰਹੀਆਂ ਅਗੇਨ ਸਿਕਿਉਰਿਟੀ ਔਰ ਦੂਸਰੇ ਸਾਰੇ ਹਾਇਰ ਲੈਵਲ ਦੀ ਹੈ। ਤੇ ਈਰਾਨ ਵੱਲੋਂ ਆ ਰਿਹਾ ਸੀ ਜੀ ਕਿ ਸਾਡਾ ਤਾਂ ਅਸੀਂ ਨਹੀਂ ਆ ਰਹੇ, ਸਾਡਾ ਤਾਂ ਕਿਸੇ ਨਾਲ ਕੋਈ ਕੰਟੈਕਟ ਹੀ ਨਹੀਂ। ਹਾਲਾਂ ਬੈਕਡੋਰ ਡਿਪਲੋਮੇਸੀ ਅਗੇਨ ਪਾਕਿਸਤਾਨ ਦੀ ਇਹ ਸਕਸੈਸ ਹੈ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਆਫੀਸ਼ੀਅਲੀ ਵਾਈਟ ਹਾਊਸ ਨੇ ਵੀ ਔਰ ਈਰਾਨ ਦੇ ਸਾਧਨਾਂ ਨੇ ਵੀ, ਕਿਉਂਕਿ ਵਾਈਟ ਹਾਊਸ ਵੱਲੋਂ ਤਾਂ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਅਨਲਿਮਿਟਿਡ ਇਹ ਕਿਹਾ ਸੀ ਕਿ ਭਾਈ ਅਸੀਂ ਸੀਜ਼ਫਾਇਰ ਕਰ ਰਹੇ ਹਾਂ ਜਦੋਂ ਤੱਕ ਈਰਾਨੀ ਯੂਨੀਫਾਈਡ ਪ੍ਰਪੋਜ਼ਲ ਨਾਲ ਨਹੀਂ ਆਉਂਦੇ ਔਰ ਗੱਲਬਾਤ ਮੁਕੰਮਲ ਨਹੀਂ ਹੁੰਦੀ, ਪਰ ਈਰਾਨ ਨੇ ਜਿਹੜਾ ਉਹ ਨੰਨਾ ਧਰਿਆ ਹੋਇਆ ਸੀ ਵੀ ਨਹੀਂ ਹੈ। ਸੋ ਪ੍ਰੈਜ਼ੀਡੈਂਟ ਟਰੰਪ ਨੇ ਔਰ ਈਰਾਨ ਨੇ ਦੋਨਾਂ ਅੱਜ ਖੈਮਿਆਂ 'ਚੋਂ ਆਇਆ। ਈਰਾਨ ਦਾ ਆਲਰੇਡੀ ਫੋਰਨ ਮਿਨਿਸਟਰ ਵੀ, ਉਹਨਾਂ ਦਾ ਸਪੋਕਸਪਰਸਨ ਵੀ ਔਰ ਦੂਸਰੇ, ਉਹਨਾਂ ਨੇ ਇਸ ਨੂੰ ਇਵੇਂ ਗੱਲਬਾਤ ਫੋਕਸਡ ਤੱਕ ਨਹੀਂ ਰੱਖਿਆ। ਉਹਨਾਂ ਨੇ ਕਿਹਾ ਜੀ ਈਰਾਨੀ ਡੈਲੀਗੇਸ਼ਨ 3 ਮੁਲਕਾਂ ਦਾ ਦੌਰਾ ਕਰੇਗਾ ਔਰ ਪਹਿਲੇ ਦੇ ਵਿੱਚ ਉਹ ਆਲਰੇਡੀ ਇਸਲਾਮਾਬਾਦ ਈਰਾਨ ਦੀ ਟੀਮ ਪਹੁੰਚੀ ਹੋਈ ਹੈ, ਫਿਰ ਉਹਨਾਂ ਨੇ ਮਸਕਟ ਜਾਣਾ ਹੈ ਤੇ ਫਿਰ ਮਾਸਕੋ ਦਾ ਟ੍ਰਿਪ ਹੈ। ਸੋ ਜ਼ਾਹਰ ਹੈ ਵੀ ਈਰਾਨ ਇਸ ਸਾਰੇ ਦੇ ਵਿੱਚ ਰਸ਼ੀਆ ਔਰ ਚਾਈਨਾ ਜਿਹੜੇ ਪਹਿਲਾਂ ਵੀ ਬਿਹਾਈਂਡ ਦਾ ਬੈਕ ਇਨਵੋਲਵ ਨੇ, ਪਰ ਇਸ ਲੈਵਲ ਦਾ ਉਹਨਾਂ ਦੀ ਆਪਣੀ ਇੱਕ ਡਿਪਲੋਮੇਸੀ ਦਾ ਤਰੀਕਾ। ਔਰ ਇੱਧਰੋਂ ਵਾਈਟ ਹਾਊਸ ਦੀ ਸਪੋਕਸਪਰਸਨ ਬੀਬੀ ਨੇ ਵੀ ਕਨਫਰਮ ਕੀਤਾ ਔਰ ਬਾਕੀ ਵੀ ਉਹਨਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਇਹ ਕਿਹਾ ਕਨਫਰਮਿੰਗ ਦਾ ਡਿਵੈਲਪਮੈਂਟ। White House press secretary Caroline Leavitt said, yes, I can confirm Special Envoys Steve Witkoff and Jared Kushner will be off to Pakistan tomorrow morning to engage in talks. कि दोनों विटकॉफ और कुशनर ਜਿਹੜੇ ਕਿ ਸਨ ਇਨ ਲਾਅ ਨੇ ਪ੍ਰੈਜ਼ੀਡੈਂਟ ਟਰੰਪ ਦੇ, ਕੁਸ਼ਨਰ, ਉਹ ਜਾ ਰਹੇ ਨੇ ਔਰ Iranians reached out as the president called on them to do and asked for this in-person conversation. We are hopeful that it will be a productive conversation and hopefully move the ball towards a deal. ਇਹ ਵਾਈਟ ਹਾਊਸ ਦੀ ਸਪੋਕਸਪਰਸਨ ਦਾ ਕਹਿਣਾ ਹੈ। ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੀਡੀਆ ਰਿਪੋਰਟਸ ਦੇ ਮੁਤਾਬਕ ਵੀ
ਕਿ ਵਾਈਸ ਪ੍ਰੈਜ਼ੀਡੈਂਟ JD ਵੈਂਸ ਜਿਹੜੇ ਪਹਿਲੀ ਟੀਮ 'ਚ ਨਹੀਂ ਜਾ ਰਹੇ ਪਰ ਉਹ ਸਟੈਂਡ ਬਾਈ ਹੋਣਗੇ ਟੂ ਟਰੈਵਲ ਟੂ ਇਸਲਾਮਾਬਾਦ ਸ਼ੁੱਡ ਨੈਗੋਸ਼ੀਏਸ਼ਨਸ ਸ਼ੋ ਪ੍ਰੋਗਰੈਸ ਕਿ ਜੇ ਗੱਲਬਾਤ ਅੱਗੇ ਵੱਧਦੀ ਹੈ ਤੇ JD ਵੈਂਸ ਜਿਹੜੇ ਨੇ ਉਹ ਪਾਕਿਸਤਾਨ ਜਾਣਗੇ। ਔਰ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਆਲਰੇਡੀ ਪਾਕਿਸਤਾਨ 'ਚ ਨੇ 3 ਨੇਸ਼ਨ ਟੂਰ ਦਾ ਮੈਂ ਜ਼ਿਕਰ ਕੀਤਾ ਔਰ ਇਹ ਜਿਹੜੀਆਂ ਨੇ ਪਲੈਨਡ ਤਰੀਕੇ ਦੇ ਨਾਲ ਇਹ ਗੱਲਬਾਤ ਚੱਲ ਰਹੀ ਹੈ ਔਰ ਇਸ ਦੇ ਉੱਤੇ ਈਰਾਨ ਨੇ ਹੀ ਚੁੱਪ ਤੋੜੀ ਸੀ ਔਰ ਇਹ ਸਾਰੇ ਦੇ ਉੱਤੇ ਇਹ ਡਿਪਲੋਮੈਟਿਕ ਪੁਸ਼ ਹੈ ਔਰ ਇਸ ਨਾਲ ਅਸੀਂ ਦੇਖਦੇ ਹਾਂ ਰਿਲੇਟਡ ਬਹੁਤ ਸਾਰੀਆਂ ਨਿਊਜ਼ ਇਸ ਲਾਈਨ ਵਾਲੀ ਪੁਆਇੰਟ ਆਊਟ ਕਰਦੀਆਂ ਨੇ। ਟਰੰਪ dispatches Witkoff, Kushner to Pakistan for talks with Iran's foreign minister Arghachi, Vance on standby। ਔਰ ਇਹ 25 ਅਪ੍ਰੈਲ ਨੂੰ ਜਿਹੜਾ US ਅਮਰੀਕਾ ਦਾ ਡੈਲੀਗੇਸ਼ਨ ਇਸਲਾਮਾਬਾਦ 'ਚ ਪਹੁੰਚੇਗਾ ਔਰ ਉਦੋਂ ਤੱਕ ਕਿਉਂਕਿ ਇਰਾਨੀਅਨ ਡੈਲੀਗੇਸ਼ਨ ਆਲਰੇਡੀ ਇਸਲਾਮਾਬਾਦ 'ਚ ਹੈ ਔਰ ਇਹ ਜਿਹੜਾ ਫਰੇਮਵਰਕ ਟਾਕਸ ਹੈ ਵਿਦ ਦਾ US ਦੀ ਟੈਕਨੀਕਲ ਟੀਮ ਦੇ ਨਾਲ ਇਹ ਜਿਹੜਾ ਸੰਭਵ ਹੋਏਗਾ। ਇਸੇ ਤਰ੍ਹਾਂ BBC ਨੇ ਵੀ ਇਸ ਨੂੰ ਠੀਕ ਰਿਪੋਰਟ ਕੀਤਾ ਹੈ। ਟਰੰਪਸ ਐਨਵਾਇਜ਼ ਵਿਟਕॉफ ਐਂਡ ਕੁਸ਼ਨਰ ਟੂ ਫਲਾਈ ਟੂ ਪਾਕਿਸਤਾਨ ਫॉर ਈਰਾਨ ਟਾਕਸ ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਵੇਲਡ ਥ੍ਰੈਟ ਵੀ ਦਿੱਤੀ ਹੈ ਕਿ ਭਾਈ US in no rush but clock is ticking for Iran ਔਰ ਈਰਾਨ ਡੈਲੀਗੇਟਸ ਅਰਾਈਵ ਇਨ ਇਸਲਾਮਾਬਾਦ ਔਰ ਇਹ ਸਾਰੇ ਦੇ ਚੱਲਦੇ ਆ ਵਿਦ ਇਨ ਇੰਡੀਆ ਵੀ ਜਿਹੜਾ ਉਹ ਉਹਨਾਂ ਦੀਆਂ ਧੜਕਣਾਂ ਵੀ ਤੇਜ਼ ਹੋ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਜਦੋਂ ਗੱਲਬਾਤ ਫੇਲ ਹੁੰਦੀ ਉਹ ਤਾਂ ਜਸ਼ਨ ਮਨਾ ਰਹੇ ਹੁੰਦੇ ਵੀ ਉਹ ਨਿਕਲ ਗਿਆ ਪਾਕਿਸਤਾਨ ਦਾ ਜਲੂਸ ਹੋ ਗਿਆ ਕੰਮ ਫੇਲ। ਪਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਹਰ ਮੁਸ਼ਕਲ ਦਾ ਹੱਲ ਗੱਲਬਾਤ ਦੀ ਟੇਬਲ ਦੇ ਉੱਤੇ ਹੁੰਦਾ ਔਰ ਇਹਨੂੰ ਅਸੀਂ ਪੋਜ਼ਿਟਿਵਲੀ ਦੇਖਦੇ ਹਾਂ ਕਿ ਇਸ 'ਚੋਂ ਕੁਛ ਨਾ ਕੁਛ ਨਿਕਲੇਗਾ ਕਿਉਂਕਿ ਅਲਟੀਮੇਟਲੀ ਈਰਾਨ ਦੀ ਪੋਜੀਸ਼ਨ ਹੁਣ ਉਹ ਈਰਾਨ ਨਹੀਂ ਹੋਏਗਾ ਜਿਹੜਾ 28 ਫਰਵਰੀ ਤੋਂ ਪਹਿਲਾਂ ਸੀ ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਜਿਸ ਕਿਸਮ ਦੇ ਚੈਲੰਜਸ ਨੇ ਆਲਮੋਸਟ ਉਹ ਟਾਈਮ ਫਰੇਮ ਮੁੱਕ ਰਿਹਾ ਹੈ ਜਦੋਂ ਕਿ ਜੇ ਵਾਰ ਲੰਬੀ ਹੋਏ ਕਿਉਂਕਿ ਕਿਸੇ ਵੀ ਮੁਲਕ ਦੇ ਖਿਲਾਫ ਵਾਰ ਡਿਕਲੇਅਰ ਕਰਨ ਦਾ ਰਾਈਟ US ਕਾਂਗਰਸ ਕੋਲ ਹੈ ਉਹ ਸ਼ਾਇਦ ਮਈ ਦੇ ਫਸਟ ਵੀਕ ਜਾਂ ਸੈਕੰਡ ਵੀਕ 'ਚ ਉਹ ਟਾਈਮ ਵੀ ਮੁੱਕ ਰਿਹਾ ਔਰ ਨਾਲ ਦੀ ਨਾਲ ਮਿਡ ਟਰਮ ਇਲੈਕਸ਼ਨਸ ਔਰ ਇਕੋਨਮੀ ਔਰ ਦੂਸਰੇ ਫੈਕਟਰ ਨੇ। ਸੋ ਦੋਨੋਂ ਪਾਸਿਓਂ ਅਮਰੀਕਾ ਇੱਕ ਵੱਡੀ ਪਾਵਰ ਹੈ ਉਹਨੇ ਰਹਿਣਾ ਇਹ ਨਹੀਂ ਹੈ ਕਿ ਵੀ ਹੁਣ ਜਿਵੇਂ ਕਈਆਂ ਵੱਲੋਂ ਇਹ ਪ੍ਰੋਜੈਕਟ ਕੀਤਾ ਜਾਂਦਾ ਜੀ ਅਮਰੀਕਾ ਹਾਰ ਗਿਆ ਮਜਬੂਰ ਹੋ ਗਿਆ ਐਸੀ ਗੱਲ ਨਹੀਂ ਹੈ। ਹਾਲਾਂ ਪੋਜ਼ਿਟਿਵ ਗੱਲ ਇਹ ਹੈ ਕਿ ਵਰਸਟ ਨਿਊਕਲੀਅਰ ਵਾਲੇ ਪਾਸੇ ਤੋਂ ਇੱਧਰ ਨੂੰ ਮੁੜੇ ਸੈਕੰਡ ਬੂਟਸ ਔਨ ਦਾ ਗਰਾਊਂਡ ਕਿ ਜੀ ਤੁਸੀਂ ਈਰਾਨ ਨੂੰ ਆਕੂਪਾਈ ਕਰੋ ਜਿਹੜੇ ਕਿ ਕੁਛ ਸੁਜੈਸਟ ਕਰ ਰਹੇ ਸੀ ਕਿ ਉਹ ਆਈਲੈਂਡ ਲੈ ਲਓ ਇਹ ਆਈਲੈਂਡ ਲੈ ਲਓ। ਹੁਣ ਜਿਹੜਾ ਰੌਲਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਦਾ ਜ਼ਿਆਦਾ ਇੰਪੋਰਟੈਂਟ ਹੈ ਔਰ ਇਹ ਵੀ ਜਿਹੜਾ ਇਸ ਨੂੰ ਟਰੰਪ ਨੇ ਆਪਣਾ ਇਹ ਵੀ ਐਲਾਨ ਕੀਤਾ ਹੈ ਕਿ ਵੀ ਜਿਹੜੀਆਂ ਵੀ ਬੋਟਸ ਕੋਈ ਈਰਾਨ ਦੀਆਂ ਦੂਜੀਆਂ ਤੀਜੀਆਂ ਕਿਸੇ ਜਹਾਜ਼ ਨੂੰ ਰੋਕਣਗੀਆਂ ਜਾਂ ਦੂਜਾ ਉਹਨਾਂ ਦੇ ਉੱਤੇ ਫਾਇਰਿੰਗ ਦਾ ਸੋ ਇਹ ਵੀ ਜਿਹਨੂੰ ਕਹਿੰਦੇ ਨੇ ਪੋਸਚਰਿੰਗ ਤੇ ਉਧਰ ਈਰਾਨ ਨੇ ਵੀ ਆਪਣਾ ਉਹਨੇ ਇੱਕ ਵੀਡੀਓ ਕੱਲ ਜਾਰੀ ਕੀਤੀ ਕਿ ਉਹਨਾਂ ਦੇ ਮਾਸਕ ਲਾ ਕੇ ਜਿਹੜੇ ਉਹ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਨੇ ਉਹ ਇੱਕ ਸ਼ਿਪ ਨੂੰ ਘੜੀਸ ਕੇ ਆਪਣੇ ਵੱਲ ਜਾ ਰਹੇ ਨੇ ਔਰ ਨਾਲ ਦੀ ਨਾਲ ਵਾਰਨਿੰਗ ਵੀ ਦੇ ਰਹੇ ਨੇ ਕਿ ਇੱਥੋਂ ਜਿਹੜਾ ਹੁਣ ਸਾਡਾ ਹੁਕਮ ਚੱਲੇਗਾ। ਸੋ ਇਹ ਪੋਸਚਰਿੰਗ ਹੈ ਇਨ ਦਾ ਐਂਡ ਆਫ ਦਾ ਡੇ ਅਸੀਂ ਹੋਪ ਹਾਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਸੈਕੰਡ ਜਿਹੜਾ ਰਾਊਂਡ ਹੈ ਕੋਈ ਕਨਕਲੂਸਿਵ ਹੋਏਗਾ ਪਰ ਇਹਦੇ 'ਚੋਂ ਕੁਛ ਸ਼ਰਤਾਂ ਤੈਅ ਹੋ ਜਾਣਗੀਆਂ ਔਰ ਫਿਰ ਤੀਸਰੇ ਦੌਰ ਦੇ ਲਈ ਕਿਉਂਕਿ ਇਹ ਗੱਲਬਾਤ ਦੇ ਲੰਬੇ ਦੌਰ ਚੱਲਦੇ ਹੁੰਦੇ ਨੇ ਇਹ 47 ਸਾਲਾਂ ਦੇ ਜਿਹੜੇ ਫਸੇ ਹੋਏ ਬੜੂਏ ਨੇ ਉਹ ਕੋਈ ਇੱਕ ਜਾਂ ਦੋ ਸਿਟਿੰਗ 'ਚੋਂ ਨਹੀਂ ਨਿਕਲਣੇ ਲੇਕਿਨ ਸੀਜ਼ਫਾਇਰ ਕੰਟੀਨਿਊ ਹੋਏਗਾ ਇਕੋਨਮੀ ਜਿਵੇਂ ਦੁਨੀਆ ਦੀ ਪ੍ਰਭਾਵਿਤ ਹੋਈ ਤਿੰਨੋਂ ਹੀ ਚੀਜ਼ਾਂ ਫਿਊਲ ਵੀ ਔਰ ਫੂਡ ਵੀ ਔਰ ਫਰਟੀਲਾਈਜ਼ਰ ਵੀ ਇਹ ਬਹੁਤ ਬੁਰਾ ਹਾਲ ਹੈ। ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਰਹੀਆਂ ਨੇ ਇੰਡੀਆ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਅਨਇੰਪਲੋਇਮੈਂਟ ਔਰ ਰੁਪਈਆ ਵੀ 95 ਦੇ ਨੇੜੇ ਤੇੜੇ ਡਾਂਸ ਕਰਦਾ ਰੋਜ਼ਾਨਾ ਔਰ ਰਿਜ਼ਰਵ ਬੈਂਕ ਚੋਂ ਕੱਢ ਕੇ ਪੈਸੇ ਪਾ ਦਿੰਦੇ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਇਹ ਪ੍ਰੋਡਕਟਿਵ ਟਾਕਸ ਹੋਣਗੀਆਂ ਔਰ ਮੂਵ ਫਾਰਵਰਡ ਹੋਏਗਾ ਔਰ ਬਹੁਤ ਪੋਜ਼ਿਟਿਵ ਗੱਲ ਹੈ ਕਿ ਜਿਹੜਾ ਡੈਡਲੌਕ
ਫਸਟ ਰਾਊਂਡ ਤੋਂ ਬਾਅਦ ਸੀ ਡੈਡਲੌਕ ਖਤਮ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਔਰ ਬ੍ਰੇਕ ਲਿਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਏਰੀਆ 4 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਟ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ ਏਰੀਆ 4 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ ਏਰੀਆ 4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।